ਵੀ ਜਿਹੜਾ ਇੰਟਰਸਟ ਰੇਟ ਆ ਯੂਐਸਏ ਦਾ 16 ਸਾਲਾਂ ਬਾਅਦ ਫੈਡਰਲ ਰਿਜ਼ਰਵ ਬੋਰਡ ਨੇ ਉਹ ਇਨਕਰੀਜ਼ ਕਰ ਦਿੱਤਾ ਕੁਆਟਰ ਬੇਸਿਸ ਪੁਆਇੰਟ। ਸੋ ਇਹਦੇ ਨਾਲ ਜਿਹੜਾ ਟਰੱਕਿੰਗ ਇੰਡਸਟਰੀ ਤੇ ਵੀ ਬਹੁਤ ਵੱਡਾ ਅਸਰ ਪੈਣਾ, ਘਰਾਂ ਤੇ ਤਾਂ ਪੈਣਾ ਹੀ ਪੈਣਾ ਆ ਕਿਉਂਕਿ ਘਰਾਂ ਦੇ ਇੰਟਰਸਟ ਰੇਟ ਵੀ ਵੱਧ ਹੋਣੇ ਆ। ਸੋ ਜਦੋਂ ਤੁਸੀਂ ਹੁਣ ਟਰੱਕ ਬਾਈ ਕਰਦੇ ਆ ਉਹਦੇ ਉੱਤੇ ਵੀ ਜਿਹੜਾ ਇੰਟਰਸਟ ਰੇਟ ਕਾਫੀ ਵਧਣਾ ਹੈਗਾ। ਆਲਰੇਡੀ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਬੜੀ ਬੈਡ ਚੱਲ ਰਹੀ ਹੈਗੀ ਆ। ਲੋਡਸ ਦੇ ਜਿਹੜੇ ਰੇਟ ਆ ਉਹ ਬੜੇ ਘੱਟ ਆ ਤੇ ਸਾਰੇ ਲੋਕ ਜਿਹੜੇ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਹੁਣ ਹੈਂਡ ਟੂ ਮਾਊਥ ਵਾਲੀ ਗੱਲ ਹੈਗੀ ਆ, ਘਬਰਾਏ ਹੋਏ ਆ ਵੀ ਉਹਦੇ 'ਚ ਕੁਛ ਹੋ ਵੀ ਨਹੀਂ ਸਕਦਾ। ਸੋ ਵੇਟ ਐਂਡ ਵਾਚ ਵਾਲੀ ਗੱਲ ਹੋਣੀ ਆ ਵੀ ਕਿੱਦਾਂ ਬਿਜ਼ਨੈਸਸ ਪਿਕ ਹੋਊਗੇ। ਪਰ ਜਿਸ ਹਿਸਾਬ ਦੇ ਨਾਲ ਰੀਟੇਲ ਡਾਊਨ ਜਾ ਰਿਹਾ ਹੈਗਾ, ਰੀਟੇਲ ਸਟੋਰ ਬੰਦ ਹੋ ਰਹੇ ਆ ਵੱਡੇ ਵੱਡੇ, ਆਪਾਂ ਕਿੰਨੀ ਵਾਰੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਨੈਚੁਰਲੀ ਜਿਹੜਾ ਹੋਰ ਸਮਾਨ ਡਿਲੀਵਰ ਹੁੰਦਾ ਉਹ ਵੀ ਘਟਣਾ ਆ। ਪਿੱਛੇ ਜੋ ਕੈਲੀਫੋਰਨੀਆ ਦੇ ਵਿੱਚ ਇੰਨਾ ਜਿਹੜਾ ਵੈਦਰ ਬੈਡ ਰਿਹਾ ਉਹਦੇ ਕਰਕੇ ਜੋ ਪ੍ਰੋਡਿਊਸ ਆ ਉਹਦੇ ਉੱਤੇ ਵੀ ਬਹੁਤ ਵੱਡਾ ਅਸਰ ਪਿਆ। ਉਹਦੇ ਨਾਲ ਵੀ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਕਾਫੀ ਬੈਡ ਅਸਰ ਹੋ ਰਿਹਾ। ਸੋ ਓਵਰਆਲ ਦੇਖਿਆ ਜਾਵੇ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਰੇ ਜਿੰਨੇ ਵੀ ਭੈਣ ਭਰਾ ਆ ਬੜੇ ਧਿਆਨ ਦੇ ਨਾਲ ਸਾਰਿਆਂ ਨੂੰ ਚੱਲਣਾ ਪੈਣਾ ਹੈ। ਖਰਚੇ ਵਗੈਰਾ ਘਟਾਉਣੇ ਪੈਣੇ ਆ ਤਾਂ ਕਿ ਜਿਹੜਾ, ਕਿਉਂਕਿ ਜਿਹੜਾ ਅਮਰੀਕਾ ਇਦਾਂ ਦਾ ਮੁਲਕ ਆ ਕਦੇ ਇੰਨਾ ਨਹੀਂ ਹੁੰਦਾ ਵੀ ਡਾਊਨ ਹੀ ਰਹਿਣਾ, ਅਪ ਡਾਊਨ ਹੁੰਦਾ ਹੀ ਹੁੰਦਾ, ਹਰ 10 ਸਾਲਾਂ ਬਾਅਦ ਹੁੰਦਾ। ਇਸ ਵਾਰ ਥੋੜਾ ਜਿਹਾ ਇਹ ਆ ਵੀ 13-14 ਸਾਲ ਬਾਅਦ ਹੋਇਆ, ਨਹੀਂ ਤਾਂ ਯੂਜ਼ਲੀ ਤੁਸੀਂ ਕਦੋਂ ਦੇਖ ਲਓ 80 'ਚ 90 'ਚ 2000 'ਚ 2009-10 'ਚ ਹੁਣ ਜਾ ਕੇ 2023 'ਚ ਇਹ ਰਿਸੈਸ਼ਨ ਸ਼ੁਰੂ ਹੋਇਆ ਹੈਗਾ। ਸੋ ਜਿਹੜੇ ਲੰਮੇ ਸਮੇਂ ਤੋਂ ਰਹਿੰਦੇ ਉਹਨਾਂ ਨੂੰ ਪਤਾ ਵੀ ਸਿਚੁਏਸ਼ਨ ਆਉਂਦੀ ਰਹਿੰਦੀ ਆ। ਪਰ ਜੋ ਵੀ ਕੋਈ ਆਪਣਾ ਭੈਣ ਭਰਾ ਜਿਹੜਾ ਆਪਣੇ ਬਿਜ਼ਨਸ ਦੇ ਵਿੱਚ ਆ ਉਹ ਸਰਵਾਈਵ ਕਰ ਗਿਆ, ਇਹ ਜੋ ਜਿੰਨੇ ਵੀ ਮਹੀਨੇ ਸਾਲ 2 ਸਾਲ ਆ ਉਹ ਬੜਾ ਵਧੀਆ ਨਿਕਲਿਆ ਆਊਗਾ। ਤੇ ਜਿਹੜਾ ਨਹੀਂ ਸਰਵਾਈਵ ਕਰਦਾ ਫਿਰ ਉਹ ਕਈ ਵਾਰੀ ਉਹਨਾਂ ਦੇ ਜਿਹੜੇ ਆ ਸਾਰਾ ਕੁਛ ਗਵਾ ਵੀ ਲੈਂਦੇ ਹੈਗੇ ਆ, ਘਰ ਵੀ ਬੈਂਕਾਂ ਨੂੰ ਚਲ ਜਾਂਦੇ ਆ। ਆਪਾਂ ਪਿਛਲੇ ਸਮਿਆਂ 'ਚ ਦੇਖਿਆ ਹੀ ਆ, ਇਕੱਲਾ ਆਪਣੀ ਕਮਿਊਨਿਟੀ ਨਹੀਂ, ਓਵਰਆਲ ਆਪਾਂ ਅਮਰੀਕਨਸ ਦੀ ਜਿਹੜੀ ਗੱਲ ਕਰਦੇ ਹੈਗੇ ਆ। ਕਿਉਂਕਿ ਟਰੱਕਿੰਗ ਇੰਡਸਟਰੀ ਇਦਾਂ ਦੀ ਇੰਡਸਟਰੀ ਹੈ ਇਹਦੇ ਤੇ ਰੈਗੂਲਾਈਜੇਸ਼ਨ ਹੁਣ ਬਹੁਤ ਜ਼ਿਆਦਾ ਹੋ ਰਹੀ ਆ। ਨਵੇਂ ਕੈਲੀਫੋਰਨੀਆ ਵਾਲਿਆਂ ਨੇ ਤਾਂ ਧੂੰਆਂ ਕੱਢਿਆ ਪਿਆ ਆ ਵੀ ਹੁਣ 2035 'ਚ ਜਿਹੜੇ ਨਵੇਂ ਟਰੱਕ ਆਣੇ ਆ ਉਹ ਸਾਰੇ ਗੈਸ ਐਮਿਸ਼ਨ ਤੋਂ ਬਿਨਾਂ ਹੋਊਗੇ। ਕਿੰਨੀਆਂ ਚੇਂਜਸ ਹੋਣੀਆਂ। ਹੁਣ ਹੋਰ ਮੁਲਕਾਂ ਤੋਂ ਜਿਹੜੇ ਆਪਣੇ ਭਰਾ ਕੈਨੇਡਾ ਤੋਂ ਇੱਧਰ ਆਉਂਦੇ ਆ ਉਹ ਬੜੇ ਫਿਕਰਮੰਦ ਹੁੰਦੇ ਆ ਲੈ ਕੇ ਇਸ ਚੀਜ਼ ਨੂੰ। ਸੋ ਬਹੁਤ ਕੁਛ ਕੈਲੀਫੋਰਨੀਆ ਦੇ ਵਿੱਚ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਹੋ ਰਿਹਾ। ਇਹਦਾ ਸਾਰੇ ਦਾ ਇੱਕ ਅਨਫੋਰਚੂਨੇਟ ਪਾਰਟ ਰਾਜਕਨਵੀਰ ਸਿੰਘ ਜੀ ਇਹ ਵੀ ਆ ਵੀ ਆਪਣੀ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਲੋਕ ਆ ਉਹ ਇਕੱਠੇ ਨਹੀਂ ਹੁੰਦੇ ਹੈਗੇ। ਸੋ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਆ। ਕੋਈ ਇਸ਼ੂ ਜਿਹੜੇ ਆ ਤੁਸੀਂ ਫਾਈਟ ਕਰ ਸਕਦੇ ਹੈਗੇ ਆ। ਸੋ ਇਦਾਂ ਨਹੀਂ ਹੈ ਵੀ ਜੇ ਤੁਸੀਂ ਇਕੱਠੇ ਨਾ ਹੋ ਕਿਉਂ ਨਹੀਂ ਫਾਈਟ ਕਰ ਸਕਦੇ। AV5 ਦੇ ਟਾਈਮ ਤੇ ਦੇਖ ਲਓ ਬਹੁਤ ਸਾਰੇ ਟਰੱਕਿੰਗ ਆਪਾਂ ਕਈ ਵਾਰੀ ਪ੍ਰੋਟੈਸਟ ਕਰਦੇ ਆ ਫਿਰ ਸਾਰੇ ਪਾਰਟਿਸਿਪੇਟ ਨਹੀਂ ਕਰਦੇ। ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨਸ ਆ ਉਹ ਆਪਣਾ ਜਿਹੜਾ ਲਾ ਆ ਉਹ ਪਾਸ ਕਰਾ ਲੈਂਦੀਆਂ ਹੈਗੀਆਂ। ਹੁਣ ਤੁਸੀਂ ਬਹੁਤ ਵਾਰ ਆਪਾਂ ਡਿਸਕਸ ਕੀਤਾ ਹੈਗਾ ਇਹ ਸਾਰਾ ਕੁਛ। ਸੋ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਡਾਊਨ ਆ ਵੀ ਉਦੋਂ ਹੀ ਆਪਾਂ ਰੌਲਾ ਪਾਈਏ, ਜਦੋਂ ਅਪ ਵੀ ਹੋਵੇ ਉਦੋਂ ਵੀ ਜਿਹੜੇ ਇਕੱਠੇ ਹੋਣਾ ਚਾਹੀਦਾ ਹੈਗਾ ਆ। ਪਰ ਇਹ ਆ ਵੀ ਇਹ ਔਖਾ ਲੱਗਦਾ ਆ, ਕਹਿਣ ਨੂੰ ਤਾਂ ਸੌਖਾ ਆ। ਅਸੀਂ ਬਹੁਤ ਵਾਰ ਅਨਾਉਂਸ ਕੀਤਾ, ਬਹੁਤ ਵਾਰ ਜੋ ਟਰੱਕਿੰਗ ਦੇ ਪ੍ਰੋਟੈਸਟ ਹੋਏ ਆ ਉਹਨਾਂ 'ਚ ਵੀ ਪਾਰਟਿਸਿਪੇਟ ਕੀਤਾ ਹੈਗਾ। ਪਰ ਫਿਰ ਸਿਚੁਏਸ਼ਨ ਉਹੀ ਬਣ ਜਾਂਦੀ ਹੈਗੀ ਆ। ਸੋ ਓਵਰਆਲ ਜੇ ਦੇਖਿਆ ਜਾਵੇ ਟਰੱਕਿੰਗ, ਫਰੇਟ ਸਾਰਾ ਕੁਝ ਜਿਹੜਾ ਆ ਬੜਾ ਸਲੋ ਚੱਲ ਰਿਹਾ ਇਸ ਟਾਈਮ।